अस्सलामुअलैकुम ते सत श्री अकाल सारे पंजाबी प्रचार ਦੇ ਵੇਖਣ ਵਾਲਿਆਂ ਨੂੰ मैं ਤੁਹਾਡੇ ਨਾਲ इरफान समोर हाँ। ਅਸੀਂ ਅੱਜ करतारपुर साहब आए हैं ਇੱਥੇ और ਸਾਡੇ ਨਾਲ ਦੋ ਮਾਸ਼ਾਅੱਲਾ ਹਸ਼ਾਸ਼ ਵਸ਼ਾਸ਼ और बड़े फ्रैश फेसिस बैठे ने और ਇਹਨਾਂ ਨਾਲ ਗੱਲਬਾਤ ਕਰਨੇ ਆ ਕਿ ਮੈਨੂੰ ਲੱਗ ਰਿਹਾ ਕਿ ਪਹਿਲਾਂ ਵੀ ਆਏ ਹੋਣਗੇ और ਦੁਬਾਰਾ ਆਏ ਹੋਣਗੇ। ਸਰ ਸਭ ਤੋਂ ਪਹਿਲਾਂ ਤੇ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਨਿਰਮਲ ਸਿੰਘ ਹੈ ਜੀ। ਅੱਛਾ ਜੀ, ਨਿਰਮਲ ਸਿੰਘ ਸੰਧਾ। ਅੱਛਾ ਤੇ ਸਰ ਜੀ ਤੁਹਾਡਾ ਕੀ ਨਾਮ ਹੈ? ਅਮਰਜੀਤ ਸਿੰਘ। ਅਮਰਜੀਤ ਸਿੰਘ ਤੇ ਨਿਰਮਲ ਸਿੰਘ ਜੀ। ਅੱਛਾ ਸਰ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ? ਮੈਂ ਪਹਿਲੀ ਵਾਰ ਆਇਆ ਜੀ। ਅੱਛਾ ਹਾਂਜੀ। ਤੇ ਕਿੰਨੀ ਏਜ ਆ ਤੁਹਾਡੀ? ਮੇਰੀ 78 ਸਾਲ 78। ਅੱਛਾ ਜੀ 78 ਸਾਲ ਏਜ ਹੋ ਗਈ ਤੇ ਇੰਨਾ ਤੁਸੀਂ ਸਟੇ ਕਰਨ ਤੋਂ ਬਾਅਦ ਹੁਣ ਆਏ ਹੋ ਇੰਨਾ ਲੇਟ? ਪਹਿਲਾਂ ਕਦੇ ਆਉਣ ਦਾ ਕੋਈ ਚਾਂਸ ਨਹੀਂ ਬਣਿਆ? ਕੀ ਵਜ੍ਹਾ ਸੀ? 4 ਸਾਲ ਦਾ ਸੀਗਾ ਜਦੋਂ ਮੁਲਤਾਨ ਡਿਸਟ੍ਰਿਕਟ ਸਾਡੀ ਦੁਨੀਆਪੁਰ ਦੇ ਲਾਗੇ ਸੀ ਸਾਡਾ ਜ਼ਮੀਨ ਬਾਤ। ਅੱਛਾ ਅੱਛਾ। ਤੇ ਉਹ ਤੋਂ ਬਾਅਦ 47 ਚ ਸ਼ਿਫਟ ਹੋ ਗਏ ਉਧਰ। ਅੱਛਾ ਉਹ ਤੋਂ ਬਾਅਦ ਵਾਪਸ ਇੱਥੇ ਨਹੀਂ ਆਏ ਮੁੜ ਕੇ। ਅੱਛਾ 47 ਚ ਤੇ ਤੁਸੀਂ ਉਦੋਂ ਬਿਲਕੁਲ ਛੋਟੇ ਜਿਹੇ ਹੋ? 4 ਸਾਲ ਦਾ 5 ਸਾਲ ਦਾ। ਅੱਛਾ ਅੱਛਾ ਠੀਕ ਤੇ ਕੁਝ ਯਾਦਗਿਰੀ ਹੈ? ਬੜਾ ਦੁਨੀਆਪੁਰ ਤੋਂ ਤਕਰੀਬਨ 2 ਮੀਲ 3 ਮੀਲ ਦੇ ਚੱਕ ਹੁੰਦੇ ਸੀ ਉਦੋਂ ਜੀ। ਚੱਕ ਬਿਲਕੁਲ ਅਜੇ ਵੀ ਹੈ ਨੇ। ਇੱਕ ਚੱਕ ਦੇ ਵਿੱਚ ਸਾਡੀ ਮੁਰੱਬਾ ਹੁੰਦਾ ਸੀ। ਅੱਛਾ ਉਹ ਮੈਨੂੰ ਯਾਦ ਹੈ। ਬੜੇ ਬੜੇ ਹਾਤੇ ਜਿਹੇ ਹੁੰਦੇ ਸੀਗੇ। ਅੱਛਾ ਮੈਨੂੰ ਮਾੜਾ ਮਾੜਾ ਯਾਦ ਹੈ। ਅੱਛਾ ਤੇ ਇਹ ਆਪਣਾ 47 ਚ ਛੱਡ ਕੇ ਗਿਆ ਸੀ ਜਾਂ ਬਾਅਦ ਚ? 47 ਅੱਛਾ ਤੇ ਆਪਣਾ ਮੁਰੱਬਾ ਵਗੈਰਾ ਹੈ ਸੀ? ਹਾਂ ਸੀ। ਉਹ ਸਾਡੀ ਉਧਰ ਜ਼ਮੀਨ ਅਲਾਟ ਹੋ ਗਈ ਸੀ। ਹਾਂਜੀ। ਅੱਛਾ ਤੇ ਇੱਥੇ ਛੱਡ ਕੇ ਗਏ ਸੀ ਉਧਰ? ਇੱਥੇ ਕਿੰਨੇ ਏਕੜ ਸੀ? ਕਿੰਨੇ ਕਿੱਲੇ ਇੱਕ ਸੀ? ਮੁਰੱਬਾ ਸੀ 25 ਕਿੱਲੇ। ਅੱਛਾ 25 ਕਿੱਲੇ ਇੱਕ ਮੁਰੱਬਾ ਸੀ। ਤੇ ਉੱਥੇ ਕਿੰਨੀ ਮਿਲੀ? ਉੱਥੇ ਹਾਂ ਉਹ 25-26 ਕਿੱਲੇ ਉੱਥੇ ਮਿਲੀ। ਉੱਥੇ ਵੀ ਉਨੀ ਮਿਲੀ? ਉਨੀ ਅੱਛਾ ਇੱਥੇ ਦੀਆਂ ਜ਼ਮੀਨਾਂ ਕੰਜ ਸੀ ਔਰ ਉੱਥੇ ਦੀਆਂ ਕੰਜ ਸੀ? ਇੱਥੇ ਦੀ ਉਪਜਾਊ ਜ਼ਮੀਨ ਬਹੁਤ ਵਧੀਆ ਸੀ। ਨਹਿਰੀ ਪਾਣੀ ਲੱਗਦਾ ਸੀਗਾ। ਅੱਛਾ ਤੇ ਉੱਥੇ ਨਹਿਰੀ ਨਹੀਂਗਾ? ਉੱਥੇ ਨਹਿਰੀ ਨਹੀਂ। ਉੱਥੇ ਹੁਸ਼ਿਆਰਪੁਰ ਡਿਸਟ੍ਰਿਕਟ ਸਾਡੇ ਨਾ ਨਹਿਰ ਹੈ ਨਹੀਂ ਕੋਈ। ਅੱਛਾ ਖੂਹਾਂ ਦਾ ਹੁਣ ਟਿਊਬਵੈਲ ਚੱਲ ਪਿਆ। ਅੱਛਾ ਅਜੇ ਵੀ ਖੂਹ ਚੱਲਦੇ ਆ? ਨਹੀਂ ਹੁਣ ਖੂਹ ਨਹੀਂ, ਹੁਣ ਟਿਊਬਵੈਲ ਚੱਲਦਾ। ਅੱਛਾ ਅੱਛਾ ਤੇ ਵੈਸੇ ਖੂਹ ਵਗੈਰਾ ਹੈ ਅਜੇ? ਪੁਰਾਣੇ ਵਿਰਲੇ ਹੈ। ਅੱਛਾ ਵਿਰਲੇ ਹੈ। ਹਾਂਜੀ ਹਾਂਜੀ। ਤੇ ਉਹ ਕੀ ਕੋਈ ਢੱਗੇ ਵਗੈਰਾ ਜੋਂਦੇ ਆ ਜਾਂ ਕੋਈ ਮੋਟਰਾਂ ਲੱਗੀਆਂ ਅੱਜ ਕੱਲ੍ਹ? ਪੁਰਾਣੇ ਸਮੇਂ 'ਚ ਢੱਗਿਆਂ ਨਾਲ ਹੀ ਚੱਲਦਾ ਸੀ ਸਾਰਾ। ਅੱਛਾ ਤੇ ਹੁਣ ਤੇ ਮੋਟਰਾਂ ਲੱਗੀਆਂ। ਅੱਛਾ ਅੱਛਾ ਸਬਮਰਸੀਬਲ ਠੀਕ ਟਿਊਬਵੈਲ ਚੱਲਦੇ ਆ। ਅੱਛਾ ਅੱਛਾ ਤੇ ਉੱਥੇ ਕੋਈ ਹਾਰੀ ਵਗੈਰਾ ਰਾਖ ਵਗੈਰਾ ਰਾਖੀ ਵਾਲਾ ਸਿਸਟਮ ਹੁੰਦਾ? ਕੀ ਹੁੰਦਾ ਸਿਸਟਮ? ਰਾਖੀ ਦਾ ਹਾਂ ਮਾਮਲੇ ਤੇ ਲੈਂਦੇ ਲੋਕ ਜ਼ਮੀਨਾਂ ਲੈ ਕੇ ਖੇਤੀ ਕਰਦੇ ਆ। ਅੱਛਾ 47 ਦੀ ਤੁਹਾਨੂੰ ਕੋਈ ਯਾਦਗਿਰੀ ਤਾਂ ਹੋਣੀ ਹੈ, ਤੁਹਾਡੇ ਵੱਡਿਆਂ ਨੇ ਜ਼ਰੂਰ ਤੁਹਾਨੂੰ ਦੱਸਿਆ ਹੋਣਾ। ਹਾਂ ਠੀਕ ਹੈ ਤੇ ਕੀ ਕੋਈ ਆਪਣੇ ਐਕਸਪੀਰੀਐਂਸਿਸ ਵਗੈਰਾ ਸ਼ੇਅਰ ਕਰੋ ਕਿਉਂਕਿ ਅੱਜ ਕੱਲ੍ਹ ਦੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਨਾ ਉਹਨਾਂ ਚੀਜ਼ਾਂ ਦੀ ਔਰ ਤੁਸੀਂ ਤੇ ਆਪਣੀਆਂ ਅੱਖਾਂ ਨਾਲ ਵੇਖਿਆ ਔਰ ਬੇਸ਼ੱਕ ਤੁਸੀਂ ਛੋਟੇ ਸੋ ਲੇਕਿਨ ਕੋਈ ਸੰਭਾਲਾ ਤੇ ਹੋਣਾ ਹੈ ਨਾ? ਬਹੁਤ ਘੱਟ ਯਾਦ ਹੈ। ਔਰ ਫਿਰ ਵੈਸੇ ਉਹਨਾਂ ਦੇ ਦੱਸਣ ਅਨੁਸਾਰ ਵੀ ਬਹੁਤ ਕਤਲ ਹੋਈ ਬਹੁਤ। ਅੱਛਾ ਬਹੁਤ ਬੁਰੀ ਹਾਲਤ। ਜਿਹੜੇ ਲੋਕ ਉਧਰ ਵੀ ਗਏ ਉਧਰੋਂ ਜਿਹੜੇ ਇੱਧਰ ਆਏ ਉਹਨਾਂ ਲਈ ਵੀ ਬਹੁਤ ਬੁਰੇ ਦਿਨ ਸੀਗੇ। ਤੇ ਤੁਸੀਂ ਖੈਰੀਅਤ ਨਾਲ ਪਹੁੰਚ ਗਏ ਸੋ? ਨਹੀਂ ਬਹੁਤ ਸਾਰੇ ਸਾਡੇ ਪਰਿਵਾਰਾਂ ਦੇ ਲੋਕ ਸਾਰੇ ਖਤਮ ਹੋਏ ਇੱਧਰ। ਤੇ ਤੁਸੀਂ ਫੈਮਿਲੀ ਦੇ ਕਿੰਨੇ ਲੋਕੀ ਸੋ ਜਦੋਂ ਇੱਥੋਂ ਉਧਰ ਮਾਈਗ੍ਰੇਟ ਕੀਤਾ? ਅਸੀਂ 3 ਭੈਣਾਂ ਸੀ। ਅੱਛਾ ਤੇ ਇੱਕ ਹੀ ਸੀਗਾ ਮੈਂ ਲੜਕਾ। ਅੱਛਾ ਇੱਕ ਭਰਾ ਤੇ 3 ਭੈਣਾਂ ਸੀ ਤੁਹਾਡੀਆਂ। ਅੱਛਾ ਤੇ ਵਾਲਿदैन ਵੀ ਹੋਣੇ? ਵਾਲਿदैन ਸੀ। ਅੱਛਾ ਤੇ ਆਪਣਾ ਕੁਝ ਤੁਹਾਨੂੰ ਦੱਸਦੇ ਹੋਣੇ ਇੱਥੋਂ ਕਿਸ ਤਰ੍ਹਾਂ ਤੁਸੀਂ ਗਏ ਸੋ? ਟ੍ਰੇਨ ਤੇ ਗਏ ਸੋ? ਕਿੰਜ ਗਏ ਸੋ ਇੱਥੋਂ? ਮੁਲਤਾਨ ਦੂਰ ਸੀਗਾ। ਉਹ ਕੈਂਪਾਂ ਰਾਹੀਂ ਗਏ ਅਸੀਂ। ਕੈਂਪਾਂ ਰਾਹੀਂ? ਅੱਛਾ 2-2.5 ਮਹੀਨੇ ਬਾਅਦ ਪਹੁੰਚੇ ਉੱਥੇ ਜਾ। ਅੱਛਾ ਸ਼ਿਫਟ ਕਰਦੇ ਗਏ ਲੇਕਿਨ ਪੂਰੀ ਫੈਮਿਲੀ ਸਹੀ ਸਲਾਮਤ ਪਹੁੰਚ ਗਈ? ਠੀਕ। ਅੱਛਾ ਹਾਂਜੀ ਕਿਉਂਕਿ ਉੱਥੋਂ ਜਿਹੜੇ ਆਏ ਸੀ ਨਾ ਉਹ ਟ੍ਰੇਨਾਂ ਰਾਹੀਂ ਆਏ ਸੀ ਔਰ ਬੜੇ ਉਹ ਕਤਲੋ ਗਾਰਤ ਬਹੁਤ ਜ਼ਿਆਦਾ ਹੋਈ ਸੀ। ਅੱਛਾ ਤੇ ਲੇਕਿਨ ਇੱਧਰ ਵਾਲੇ ਬੜੇ ਅਮਨ ਅਮਾਨ ਨਾਲ ਪਹੁੰਚ ਗਏ। ਅੱਛਾ ਤੇ ਆਪਣਾ ਫਿਰ ਉਸ ਤੋਂ ਬਾਅਦ ਕਦੇ ਪਾਕਿਸਤਾਨ ਚੱਕਰ ਨਹੀਂ ਲੱਗਾ ਤੁਹਾਡਾ? ਮੇਰਾ ਨਹੀਂ ਲੱਗਾ। ਅੱਛਾ ਤਾਂ ਵੈਸੇ ਦਿਲ 'ਚ ਕੋਈ ਅਰਮਾਨ ਹੈ? ਕੋਈ ਦਿਲ ਕਰਦਾ ਹੈ ਕਿ ਪਾਕਿਸਤਾਨ ਕਦੇ ਜਾਈਏ ਉਹ ਆਪਣਾ ਪਿੰਡ ਵਗੈਰਾ ਪੁਰਾਣਾ ਦੇਖਣ ਲਈ? ਬਹੁਤ ਜੀ ਕਰਦਾ। ਵੈਸੇ ਅੱਜ ਕੱਲ੍ਹ ਅਸੀਂ ਉੱਥੇ ਟੋਰਾਂਟੋ ਰਹਿੰਦੇ ਹਾਂ, ਕੈਨੇਡਾ ਚਲ ਗਏ। ਅੱਛਾ ਤੇ ਜੀ ਬਹੁਤ ਕਰਦਾ। ਕਦੀ ਜੇ ਜ਼ਿੰਦਗੀ ਥੋੜੀ ਜਿਹੀ ਰਹੀ ਤਾਂ ਫਿਰ ਜ਼ਰੂਰ ਫੇਰਾ ਮਾਰਾਂਗੇ, ਜ਼ਰੂਰ ਜਾਵਾਂਗੇ। ਠੀਕ ਤੇ ਆਪਣਾ ਅਸੀਂ ਵੀ ਉਹਦੇ ਕਰੀਬ ਹੀ ਰਹਿੰਦੇ ਆ ਤੇ ਜਿਹੜੇ ਆਪਣਾ ਚੱਕ ਦਾ ਤੁਸੀਂ ਦੱਸ ਰਹੇ ਹੋ ਸਾਡੇ ਇੱਕ ਹੋਰ ਇੱਥੇ ਦੋਸਤ ਫਿਰ ਰਹੇ ਨੇ। ਠੀਕ ਹੈ ਸਾਡੇ ਨਾਲ ਆਏ ਨੇ ਟੀਮ ਮੈਂਬਰ ਨੇ ਉਸੇ ਚੱਕ ਦੇ ਨੇ। ਉਹ ਜ਼ਰਾ ਹੁਣ ਇੱਧਰ ਨਿਕਲ ਗਏ ਨੇ। ਅਗਰ ਹੁੰਦੇ ਤੇ ਤੁਹਾਡੀ ਮੈਂ ਮੁਲਾਕਾਤ ਕਰਾ ਦਿੰਦਾ। ਯਕੀਨਨ ਯਾਦਾਂ ਤਾਜ਼ਾ ਹੋ ਜਾਂਦੀਆਂ। ਠੀਕ ਤੇ ਕਤਲੋਗਾਰ ਤਾਂ ਪਬਲਿਕ ਦੀ ਹੋਈ ਤੇ ਲੀਡਰ ਤਾਂ ਬਿਲਕੁਲ ਮਹਿਫੂਜ਼ ਰਹੇ ਸਾਰੇ। ਅੱਛਾ ਅੱਛਾ ਕਸ਼ਮੀਰ ਦੇ ਬਾਰੇ ਕਸ਼ਮੀਰੀਆਂ ਤੇ ਬੜਾ ਅੱਜ ਕੱਲ੍ਹ ਜ਼ੁਲਮ ਸਿਤਮ ਹੋ ਰਹੇ ਨੇ। ਠੀਕ ਹੈ ਸਪੈਸ਼ਲੀ ਆ 370 ਦੇ ਬਾਅਦ ਆਰਟੀਕਲ ਦੇ। ਠੀਕ
ਤੇ ਆਪਣਾ ਕਾਫੀ ਸਾਰੇ ਸਿੱਖ ਦੋਸਤ ਹੈ ਨੇ ਜਿਹੜੇ ਕਸ਼ਮੀਰੀਆਂ ਨੂੰ ਬੜਾ ਸਪੋਰਟ ਕਰ ਰਹੇ ਨੇ। ਹਾਂਜੀ। ਇਸ ਬਾਰੇ ਤੁਹਾਡੇ ਕੀ ਵਿਊਜ਼ ਨੇ, ਕੀ ਕਹਿਣਾ ਚਾਹੋਗੇ ਸਰ? ਮੈਂ ਤਾਂ ਇਹੋ ਹੀ ਕਹੂੰਗਾ ਕਿ ਹਰ ਜਿਹੜਾ ਬੰਦਾ ਪੈਦਾ ਹੋਇਆ ਇਸ ਦੁਨੀਆ ਤੇ ਉਹਦੇ ਆਪਣੇ ਹੱਕ ਹੈਗੇ ਆ, ਹੱਕ ਮਾਰਨੇ ਨਹੀਂ ਚਾਹੀਦੇ ਕਿਸੇ ਨੂੰ। ਕੋਈ ਵੀ ਬੜਾ ਲੀਡਰ ਵੀ ਹੋਵੇ ਜਾਂ ਕੁਝ ਵੀ ਹੋਵੇ, ਕੋਈ ਸਰਕਾਰ ਹੋਵੇ, ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਪਬਲਿਕ ਦੇ। ਸਹੀ। ਅੱਛਾ, ਕਸ਼ਮੀਰੀ ਤੇ ਇੱਕ ਪਾਸੇ ਆ, ਹੁਣ ਅੱਜ ਕੱਲ ਸ਼ਹਿਰੀਅਤ ਵਾਲਾ ਜਿਹੜਾ ਚੱਲ ਰਿਹਾ ਇਸ਼ੂ ਹਾਂਜੀ ਹਾਂਜੀ ਇੰਡੀਆ 'ਚ ਬਹੁਤ ਜ਼ਿਆਦਾ, ਹਾਂਜੀ, ਠੀਕ। ਹਾਂਜੀ। ਤੇ ਇੰਡੀਆ ਵੈਸਾ ਤੇ ਇੱਕ ਬੜਾ ਕਹਿ ਲੋ ਕਿ ਸੈਕੂਲਰ ਕੰਟਰੀ ਦਾ ਨਾਰਾ ਲਾਉਂਦਾ ਵਾ, ਲੇਕਿਨ ਦੇਖਣ ਚ ਆ ਰਿਹਾ ਹੈ ਕਿ ਬੜੇ ਉੱਥੇ ਮਸਲੇ ਮਸਾਇਲ ਨੇ ਰਿਲੀਜੀਅਸ ਹਵਾਲੇ ਨਾਲ। ਹਾਂਜੀ 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 ਹਾਂਜੀ। ਤੇ ਉਹ ਕਿੱਥੇ ਗਿਆ ਮੋਦੀ ਸਾਹਿਬ ਦਾ ਅਸਲ ਵਿੱਚ ਇੱਕ ਬਾਜ਼ਾਰ 'ਚ ਦੋ ਭਾਅ ਨਹੀਂ ਕਰ ਦਿੱਤੇ ਆ, ਵੈਸੇ ਹੋਣੇ ਨਹੀਂ ਚਾਹੀਦੇ। ਇੱਕ ਬਾਜ਼ਾਰ 'ਚ ਭਾਅ ਤਾਂ ਦੋ ਇੱਕ ਹੀ ਹੋਣਾ ਚਾਹੀਦਾ ਨਾ, ਤੇ ਉਹਨੇ ਉਹ ਐਵੇਂ ਵੰਡੀਆਂ ਜਿਹੀਆਂ ਪਾਉਣ ਦੀ ਕੋਸ਼ਿਸ਼ ਕੀਤੀ ਆ, ਇਹ ਗਲਤ ਹੈ ਗੱਲ। ਅੱਛਾ ਦੇਖੋ ਨਾ, ਪਾਕਿਸਤਾਨ ਇੱਕ ਇਸਲਾਮਿਕ ਕੰਟਰੀ ਹੈ, ਠੀਕ ਹੈ, ਖਾਲਿਸ ਇਸਲਾਮਿਕ ਕੰਟਰੀ ਹੈ, ਲੇਕਿਨ ਇਸ ਦੇ ਬਾਵਜੂਦ ਇੱਥੇ ਮਾਈਨੋਰਿਟੀਜ਼ ਵੀ ਰਹਿੰਦੀਆਂ ਨੇ। ਔਰ ਤੁਸੀਂ ਵੀ ਇੱਥੇ ਆਏ ਹੋ, ਜ਼ਰੂਰ ਤੁਹਾਡੇ ਕੋਈ ਇੱਥੇ ਰਿਲੇਟਿਵ ਵਗੈਰਾ ਹੋਣਗੇ ਪਾਕਿਸਤਾਨ 'ਚ ਜਾਂ ਕੋਈ ਦੋਸਤ ਵਗੈਰਾ, ਨਹੀਂ ਤੇ ਮੀਡੀਆ ਰਾਹੀਂ ਤਾਂ ਤੁਸੀਂ ਦੇਖਦੇ ਹੀ ਹੋਵੋਗੇ ਔਰ ਤੁਹਾਨੂੰ ਪਤਾ ਚੱਲਦਾ ਹੋਏਗਾ ਕਿ ਆਪਣਾ ਮਾਈਨੋਰਿਟੀਜ਼ ਪਾਕਿਸਤਾਨ 'ਚ ਕਿਸ ਤਰ੍ਹਾਂ ਰਹਿ ਰਹੀਆਂ ਨੇ। ਔਰ ਦੂਜੇ ਪਾਸੇ ਇੰਡੀਆ ਹੈ, ਇੱਕ ਸੈਕੂਲਰ ਕੰਟਰੀ ਹੈ, ਠੀਕ। ਇੱਕ ਰਿਲੀਜੀਅਸ ਕੰਟਰੀ 'ਚ ਮਾਈਨੋਰਿਟੀਜ਼ ਜਿਹੜਾ ਨੇ ਔਰ ਤਕਰੀਬਨ ਸਾਰੇ ਰਿਲੀਜਨ ਜਿਹੜੇ ਨੇ ਬੜੇ ਪੁਰਅਮਨ ਤਰੀਕੇ ਨਾਲ ਰਹਿ ਰਹੇ ਨੇ, ਠੀਕ ਹੈ। ਔਰ ਉਹ ਦੂਜੀ ਸਾਈਡ ਤੇ ਇੰਡੀਆ 'ਚ ਉੱਥੇ ਮਾਈਨੋਰਿਟੀਜ਼ ਨੂੰ ਬੜੇ ਪ੍ਰੋਬਲਮਸ ਨੇ, ਠੀਕ। ਤੇ ਇਸੇ ਤਰ੍ਹਾਂ ਸਿੱਖ ਕਮਿਊਨਿਟੀਜ਼ ਨੂੰ ਵੀ ਹੈ ਨੇ, ਕੁਝ ਹੈਗੇ ਇਦਾਂ ਦਾ ਵੀ। ਅੱਛਾ ਹਾਂ ਹਾਂ, ਉੱਥੇ ਕਾਣੀ ਮੰਡ ਹੈਗੀ ਹੈ ਜੀ। ਅੱਛਾ ਅੱਛਾ, ਲੇਕਿਨ ਸਿੱਖ ਤੇ ਖੈਰ ਮਾਈਨੋਰਿਟੀ 'ਚ ਨਹੀਂ ਆਉਂਦੇ, ਕਿਹਾ ਜਾਏ ਤੇ ਮਿਨੋਰਿਟੀ ਜੀ ਪੰਜਾਬ 'ਚ ਕਰੀਬ ਠੀਕ ਹੈਗੇ ਆ, ਲੇਕਿਨ ਇੰਡੀਆ 'ਚ ਤਾਂ ਉਹ ਐਵੇਂ ਸਿਰਫ ਲੂਣ ਵਾਂਗ ਹੀ ਆ ਸਿੱਖ, ਠੀਕ ਹੈ, ਲੇਕਿਨ ਉਹ ਪੰਜਾਬ ਤੱਕ ਮਹਦੂਦ ਹੋ ਗਿਆ ਨਾ। ਅੱਛਾ, ਪੰਜਾਬ ਤੋਂ ਦੂਜੇ ਸ਼ਹਿਰਾਂ 'ਚ ਜਾਂਦੇ ਨੇ ਤੇ ਆਪਣਾ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ? ਉਦਾਂ ਵੈਸੇ ਠੀਕ ਹੈ ਸਾਰਾ ਚੱਲਦਾ। ਅੱਛਾ, ਕੁਝ ਸਮਾਂ ਪਹਿਲਾਂ ਇਹੋ ਜਿਹਾ ਸੀਗਾ ਜਦੋਂ 84 ਚ ਹੋਇਆ ਸੀਗਾ, ਬਹੁਤ ਰੌਲਾ ਰੱਪਾ ਪਿਆ ਸੀ, ਉਹ 골ਡਨ ਟੈਂਪਲ ਇਸ਼ੂ ਜਦੋਂ ਬਣਿਆ ਸੀ। ਹਾਂਜੀ ਹਾਂਜੀ, ਠੀਕ ਹੈ। ਉਦੋਂ ਤਾਂ ਸਿੱਖਾਂ ਤੇ ਬਹੁਤ ਜ਼ੁਲਮ ਹੋਇਆ ਸੀ। ਅੱਛਾ, ਤੇ ਹੁਣ ਵੈਸੇ ਠੀਕ ਚੱਲਦਾ। ਅੱਛਾ, ਤੇ ਐਂਡ ਤੇ ਤੁਸੀਂ ਆਪਣਾ ਇੱਥੇ ਆਏ, ਸਾਰਾ ਦੇਖਿਆ, ਠੀਕ ਹੈ, ਪਾਕਿਸਤਾਨ ਦੇ ਲੋਕਾਂ ਨਾਲ ਵੀ ਮਿਲੇ, ਪਾਕਿਸਤਾਨ ਦੇ ਸਾਰੇ ਸਰਜ਼ਮੀਨ ਤੇ ਬੈਠੇ ਹੋ ਇਸ ਟਾਈਮ, ਠੀਕ। ਔਰ ਆਪਣਾ ਤੁਸੀਂ ਇੱਥੇ ਹੁਣ ਕੀ ਮੈਸੇਜ ਦੇਣਾ ਚਾਹੋਗੇ ਆਪਣਾ ਇੰਡੀਅਨ ਗਵਰਨਮੈਂਟ ਨੂੰ, ਸਪੈਸ਼ਲੀ ਇੰਡੀਅਨ ਆਵਾਮ ਨੂੰ? ਔਰ ਅਸੀਂ ਜਦੋਂ ਤੋਂ ਪਾਕਿਸਤਾਨ ਤੇ ਪੈਰ ਰੱਖਿਆ ਨਾ ਅੱਜ, ਉਦੋਂ ਤੋਂ ਬਾਅਦ ਇਹੋ ਜਿਹਾ ਮਹਿਸੂਸ ਹੋਇਆ ਕਿ ਆਪਾਂ ਬਗਾਨੇ ਦੇਸ਼ 'ਚ ਆਏ ਹੀ ਨਹੀਂ, ਆ ਸਾਰੇ ਲੋਕ ਆਪਣੇ, ਇੰਨੇ ਪਿਆਰ ਨਾਲ ਖਲੂਸ ਨਾਲ ਮਿਲੇ ਲੋਕ ਉਹ ਇੱਥੇ ਸਾਰੇ, ਤੇ ਹਰ ਆਦਮੀ ਹੱਥ ਮਿਲਾਉਂਦਾ, ਨਾਲ ਫੋਟੋ ਖਿਚਾਉਂਦਾ, ਤੇ ਸਾਨੂੰ ਇਦਾਂ ਲੱਗਦਾ ਵੀ ਇਹ ਤਾਂ ਐਵੇਂ ਹੀ ਉਹ 47 'ਚ ਵੱਖਰੇ ਹੋ ਗਏ, ਇਹ ਤਾਂ ਖੂਨ ਤਾਂ ਸਾਡਾ ਹੀ ਆਪਣਾ ਹੀ ਸਾਰਾ ਇਕੱਠਾ ਹੀ ਚੱਲਦਾ, ਕੋਈ ਗੱਲ ਨਹੀਂ ਇਦਾਂ ਦੀ। ਤੇ ਅਸੀਂ ਇਮਰਾਨ ਖਾਨ ਨੂੰ ਇਹ ਸ਼ਾਬਾਸ਼ ਵੀ ਦਿੰਦੇ ਆ, ਤੇ ਉਹਨੇ ਹਿਸਟਰੀ ਕ੍ਰੀਏਟ ਕਰ ਦਿੱਤੀ ਹੈ, ਤੇ ਇਹ ਸਾਰੀ ਰਹਿੰਦੀ ਦੁਨੀਆ ਤੱਕ ਯਾਦ ਰਹੂਗੀ। ਬਹੁਤ ਸ਼ੁਕਰੀਆ ਜੀ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਡੀ ਲੰਬੀ ਜ਼ਿੰਦਗੀ ਹੋਵੇ, ਹੱਸਦੇ ਰਹੋ, ਖੁਸ਼ ਰਹੋ ਤੇ ਬਾਰ-ਬਾਰ ਆਉਂਦੇ ਰਹੋ। ਬਹੁਤ ਸ਼ੁਕਰੀਆ।